ਟਰੱਕਿੰਗ ਰੇਟਸ ਕਿੱਧਰ ਨੂੰ ਜਾ ਰਿਹਾ 2025 ਚ? ਵੱਖ-ਵੱਖ ਕੰਪਨੀਆਂ ਦੇ 7 ਐਗਜ਼ੀਕਿਊਟਿਵ ਜਿਹੜੇ ਸੀਈਓਜ਼ ਆ ਉਹਨਾਂ ਨੇ ਆਪਣੇ ਵਿਊ ਪੁਆਇੰਟ ਦਿੱਤੇ ਆ, ਜਿਵੇਂ CH ਰੋਬਿਨਸਨ, ਨਾਈਟ ਸਵਿਫਟ, ਓਲਡ ਡੋਮੀਨੀਅਨ ਫਰੇਟ, ਲੈਂਡਸਟਾਰ, ਇਹਨਾਂ ਸਾਰੀਆਂ ਕੰਪਨੀਆਂ ਨੇ। ਉਹਦੇ ਤੇ ਆਪਾਂ ਥੋੜਾ ਜਿਹਾ ਸਰੋਤਿਆਂ ਨਾਲ ਸਾਂਝਾ ਕਰ ਲਈਏ। ਬਿਲਕੁਲ ਜੀ, ਕੁਆਟਰ ਫਸਟ ਦੇ ਵਿੱਚ ਜਿਹੜੀ ਆ ਸਪੌਟ ਰੇਟਸ ਆ ਉਹ ਦੱਸੇ ਜਾ ਰਹੇ ਕਿ ਜਿਹੜੇ ਸਪੌਟ ਰੇਟਸ ਆ ਉਹ ਵਧਣਗੇ, ਲੇਕਿਨ ਐਕਸਟੈਂਸਿਵਲੀ ਨਹੀਂ ਵਧਣਗੇ ਜਿੱਦਾਂ ਕਿ ਆਮ ਆਪਾਂ ਸੋਚਦੇ ਹਾਂ ਵੀ ਬਹੁਤ ਐਕਸਟਰਾਆਰਡਨਰੀ ਵੱਧ ਜਾਣਗੇ। ਪਰ ਜਿਹੜਾ ਫਸਟ ਕੁਆਟਰ ਹੈਗਾ ਉਹਦੇ ਵਿੱਚ ਇਹ ਚੀਜ਼ ਦੇਖਣ ਨੂੰ ਆ ਰਹੀ ਆ ਕਿ ਜਿਹੜੇ ਰੇਟਸ ਹੈਗੇ ਆ ਉਹ ਬੈਟਰ ਹੋਣਗੇ ਥੋੜੇ, ਪਰ ਐਕਸਟੈਂਸਿਵਲੀ ਮਤਲਬ ਆਊਟਰੇਜਸ ਨਹੀਂ ਹੋਣਗੇ ਜੀ। ਸੋ ਜਿਹੜੇ CH ਰੋਬਿਨਸਨ ਦੇ CFO ਡੈਮਨ ਲੀ ਆ, ਉਹਨੇ ਕਿਹਾ ਵੀ no one knows what the market is going to be between now and 2026. What we are going to control, what we can control and keep the discipline. ਇਹਦਾ ਮਤਲਬ ਕੀ ਦੱਸਣਾ ਚਾਹੁੰਦੇ ਹੈਗੇ? ਇਹਦਾ ਮਤਲਬ ਇਹ ਵੀ ਆ ਕਿ ਦੇਖੋ ਜਿਹੜੀਆਂ ਤੁਹਾਡੇ ਖਰਚੇ ਹੈਗੇ ਆ, ਅੰਡਰਸਟੈਂਡ ਕਰੋ ਮਾਰਕੀਟ ਨੂੰ। ਹੁਣ ਜਿੱਦਾਂ ਆਪਾਂ ਆਫ ਏਅਰ ਵੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਹੁਣ ਇੱਕ ਸੈਂਸੇਬਲ ਚੀਜ਼ ਹੋਣੀ ਚਾਹੀਦੀ ਹੈ ਦਿਮਾਗ ਦੇ ਵਿੱਚ ਕਿ ਜੇ ਟਰੱਕਾਂ ਦੇ ਰੇਟ, ਜੇ ਟਰੱਕਾਂ ਦੇ ਪਰਚੇਜ਼ ਜਿਹੜੀ ਹੈ ਟਰੱਕ ਖਰੀਦਣਾ, ਜਿਹੜਾ ਜੇ ਟਰੱਕ ਸਸਤਾ ਹੋ ਗਿਆ ਇਹਦਾ ਮਤਲਬ ਇਹ ਨਹੀਂ ਵੀ ਮਾਰਕੀਟ ਵਧੀਆ ਹੋ ਗਈ ਆ, ਇਹਦਾ ਨਹੀਂ ਇਹ ਗੁੱਡ ਟਾਈਮ ਹੈ ਮਾਰਕੀਟ 'ਚ ਆਉਣ ਦਾ। ਇਹਦਾ ਮਤਲਬ ਇਹ ਆ ਕਿ ਟਰੱਕਿੰਗ ਸਲੋ ਜਾ ਰਹੀ ਆ, ਇਸ ਕਰਕੇ ਟਰੱਕਾਂ ਦੀ ਰੀਸੇਲ ਵੈਲਿਊ ਘੱਟ ਆ, ਰੇਟ ਘੱਟ ਆ, ਠੀਕ ਹੈ। ਸੋ ਇਹਦਾ ਮਤਲਬ ਇਹ ਆ ਕਿ ਕਾਸਟ ਕਟਿੰਗ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਆਪਣੇ ਜਿਹੜੇ ਖਰਚੇ ਆ ਉਹਨਾਂ ਵੱਲ ਧਿਆਨ ਦੇਣਾ ਪੈਣਾ ਹੈ। ਐਕਸੈਸਿਵ ਐਕਸਪੈਂਸ ਜਿਹੜੇ ਹੈਗੇ ਆ ਉਹਨਾਂ ਨੂੰ ਘਟਾਉਣਾ ਪੈਣਾ ਆ। ਤੁਹਾਨੂੰ ਆਪਣੀ ਕੰਪਨੀ ਦੀ ਹੈਲਥ ਵੱਲ ਧਿਆਨ ਦੇਣਾ ਪੈਣਾ ਆ। ਤੁਸੀਂ ਹਾਇਰਿੰਗ ਪ੍ਰੋਸੈਸ ਕਿਵੇਂ ਕਰਦੇ ਹੈਗੇ ਆ, ਤੁਸੀਂ ਆਪਣੀ ਕੰਪਨੀ ਨੂੰ ਆਰਗੇਨਾਈਜ਼ ਕਿਵੇਂ ਕੀਤਾ ਹੈਗਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਸਮਾਂ ਹੁੰਦਾ ਜਦੋਂ ਧਿਆਨ ਦੇਣ ਦੀ ਲੋੜ ਹੁੰਦੀ ਆ, ਡਿਸਪਲਿਨ ਬਣਾਉਣ ਦੀ ਲੋੜ ਹੁੰਦੀ ਆ, ਜਿਹਦੇ ਵਿੱਚ ਕਿ ਤੁਸੀਂ ਆਪਣੀ ਇੱਕ ਇੱਕ ਚੀਜ਼ ਦੇ ਉੱਤੇ ਡਿਸਪਲਿਨ ਬਣਾਉਣਾ ਹੁੰਦਾ ਕਿ ਮੈਂ ਆਹ ਚੀਜ਼ ਜਿਹੜੀ ਆ ਪਿਛਲੇ 2 ਸਾਲਾਂ 'ਚ ਮੈਂ ਕੀਤੀ ਆ, ਲੇਕਿਨ ਇਸ ਸਾਲ ਦੇ ਵਿੱਚ ਮੈਂ ਆਹ ਚੀਜ਼ ਨਹੀਂ ਕਰਨੀ ਹੈਗੀ। ਆਪਣੇ ਆਪ ਨੂੰ ਡਿਸਪਲਿਨ ਕਰਨ ਦੀ ਲੋੜ ਹੈਗੀ ਆ। ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਧਿਆਨ ਦੇਣ ਦੀ ਲੋੜ ਆ। ਨਾਈਟ ਸਵਿਫਟ ਦੇ ਜਿਹੜੇ CEO ਐਡਮ ਮਿਲਰ ਆ, ਉਹਨਾਂ ਨੇ ਇਹ ਕਿਹਾ ਆ ਵੀ ਥੋੜਾ ਜਿਹਾ ਇਨਕਰੀਜ਼ ਹੋਊਗਾ, ਮਿਡ ਸਿੰਗਲ ਡਿਜਿਟਸ ਔਰ ਹਾਇਰ ਇਨ ਟਰੱਕ ਲੋਡ, ਉਹਨਾਂ ਨੇ ਇਹ ਦੱਸਿਆ। ਪਰ ਇਹ ਵੀ ਨਾਲ ਦੀ ਨਾਲ ਇਹ ਕਿਹਾ ਆ ਵੀ ਇਹ ਨਾ ਪਲਾਨ ਕਰੋ ਵੀ ਡਿਸਕਾਊਂਟ ਪ੍ਰਾਈਸਿੰਗ ਟੂ ਵਿਨ ਵੋਲੀਅਮ। ਇਹ ਵੀ ਜਿਹੜਾ ਥੋੜਾ ਡਿਟੇਲ 'ਚ ਆਪਾਂ ਗੱਲ ਕਰਦੇ ਰਹਿੰਦੇ ਆ, ਜਰੂਰ ਦੱਸੋ ਜੀ। ਬਿਲਕੁਲ, ਜਿਹੜੀ ਪ੍ਰਾਈਸਿੰਗ ਹੈਗੀ ਆ ਉਹ ਜਿੱਦਾਂ ਕਿ ਸਿੰਗਲ ਡਿਜਿਟ, ਮਿਡ ਸਿੰਗਲ ਡਿਜਿਟ ਮਤਲਬ 5 to 10% ਦੇ ਵਿੱਚ ਜਿਹੜੀ ਆ ਇਨਕਰੀਜ਼ ਹੋਣ ਦੀ ਗੱਲ ਕੀਤੀ ਆ। ਪਰ ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੀ ਤੁਸੀਂ ਡਿਸਕਾਊਂਟਡ ਆਪਣੇ ਆਪ ਨੂੰ ਪ੍ਰਾਈਸ ਥੱਲੇ ਸਿੱਟ ਕੇ ਲੋਡ ਲੈਣ ਦੀ ਕੋਸ਼ਿਸ਼ ਨਾ ਕਰੋ, ਆਪਣੇ ਆਪ ਨੂੰ ਡ੍ਰੌਪ ਕਰਕੇ ਤੁਸੀਂ ਇਹ ਕੰਮ ਲੈਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਚੀਜ਼ ਦੇ ਵਿੱਚ ਤੁਸੀਂ ਲੂਜ਼ ਕਰਦੇ ਹੋ ਜੀ। ਇਸੇ ਤਰ੍ਹਾਂ ਜਿਹੜੇ ਲੈਂਡਸਟਾਰ ਦੇ ਪ੍ਰੈਜ਼ੀਡੈਂਟ ਤੇ CEO ਫਰੈਂਕ ਲੋਨਗਰੋ ਆ, ਉਹਨਾਂ ਨੇ ਇਹ ਕਿਹਾ ਆ ਵੀ 2025 ਤੇ 2026 ਥੋੜਾ ਜਿਹਾ ਪੋਜ਼ਿਟਿਵ ਲੱਗਦਾ ਆ, ਪਰ ਆਈ ਡੋਂਟ ਥਿੰਕ ਰੇਟਸ ਆਰ ਗੋਇੰਗ ਟੂ ਬੀ ਬੂਮਰੈਂਗ ਬੈਕ, ਵੀ ਬਹੁਤ ਤੇਜ਼ੀ ਦੇ ਨਾਲ ਨਹੀਂ ਵਧੂਗੇ। ਸਲੋ ਸਟੈਡੀ ਪ੍ਰੋਗਰੈਸ ਹੋਊਗੀ ਤੇ ਰੇਟ ਇੰਪਰੂਵਮੈਂਟ ਥਰੂ ਆਊਟ 25 ਤੇ 26 ਥੋੜੇ ਵਧਣਗੇ। ਬਿਲਕੁਲ ਚਾਹੀਦੀ ਵੀ ਹਰਜੋਤ ਭਾਜੀ, ਸਲੋ ਐਂਡ ਸਟੱਡੀ ਇੰਪਰੂਵਮੈਂਟ ਚਾਹੀਦੀ ਹੈ, ਨਾ ਕਿ ਐਕਸਟਰਾਆਰਡਨਰੀ ਜਿੱਦਾਂ ਕਿ ਆਪਾਂ 2020 ਦੇ ਵਿੱਚ ਦੇਖੀ ਸੀਗੀ। ਅਚਨਚੇਤ ਹੀ ਜਿਹੜੀ ਆ ਉਦੋਂ ਰੇਟਸ ਜਿਹੜੇ ਆ ਉਹ ਅਗਰੈਸਿਵਲੀ ਵੱਧ ਕੇ ਸੀਗੇ। ਔਰ ਮੈਨੂੰ ਯਾਦ ਆ ਕਿ ਉਦੋਂ ਜਿਹੜੇ ਕੈਰੀਅਰ ਸੀਗੇ, ਜਦੋਂ ਬ੍ਰੋਕਰ ਨੂੰ ਕਾਲ ਕਰਨੀ, ਜੇ ਬ੍ਰੋਕਰ ਨੇ ਕਹਿਣਾ ਵੀ 10,000 ਦਾ ਰੇਟ ਆ ਤੇ ਉਹਨੂੰ ਕਹਿਣਾ ਵੀ 13,000 ਦੇ, ਮਤਲਬ ਕਿਸ ਬੇਸਿਸ ਦੇ ਉੱਤੇ 10 ਤੋਂ 13 ਮੰਗੇ ਜਾ ਰਹੇ ਸੀਗੇ, ਸਮਝ ਨਹੀਂ ਸੀ ਆ ਰਹੀ। ਪਰ ਲੇਕਿਨ ਹੁਣ ਉਹੀ ਚੀਜ਼ ਜਿਹੜੀ ਆ ਉਹ ਉਲਟ ਹੋਈ ਆ ਕਿ ਜੇ ਆਪਾਂ ਕਾਲ ਕਰਕੇ ਕਹਿੰਦੇ ਆ ਵੀ 7,000 ਦੇ, ਅਗਲਾ ਕਹਿੰਦਾ 5 ਲੈ ਲਾ, ਠੀਕ ਹੈ ਨਾ। ਸੋ ਹੁਣ ਉਹੋ ਚੀਜ਼ ਜਿਹੜੀ ਆ ਉਹ ਟੇਬਲ ਟਰਨ ਅਰਾਊਂਡ ਸਾਡੇ ਵੱਲ ਨੂੰ ਹੋਇਆ ਆ। ਸੋ ਇਸ ਕਰਕੇ ਜਿਹੜੀ ਇੱਕ ਅਗਰੈਸਿਵ ਗਰੋਥ ਜਿਹੜੀ ਆ ਉਹ ਹਮੇਸ਼ਾ ਹੀ ਤੰਗ ਕਰਦੀ ਹੈ। ਜਿਹੜੀ ਪੈਸਿਵ ਗਰੋਥ ਹੈ ਜਾਂ ਹੌਲੀ ਹੌਲੀ ਜਿਹੜੀ ਗਰੋਥ ਹੋਣੀ ਆ, ਜਿਹੜੀ ਸਲੋ ਐਂਡ ਸਟੱਡੀ ਕੰਮ ਹੋਣਾ, ਉਹ ਬੈਟਰ ਰਹਿੰਦਾ ਜੀ। ਇਸੇ ਤਰ੍ਹਾਂ ਓਲਡ ਡੋਮੀਨੀਅਨ ਫਰੇਟ ਦੇ ਜੋ CFO ਐਡਮ ਸਟਾਰਫੀਲਡ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇੰਡਸਟਰੀਅਲ ਮਾਰਕੀਟ ਆ, ਉਹਦੇ 'ਚ ਥੋੜਾ ਜਿਹਾ ਪੋਜ਼ਿਟਿਵ ਆਊਟਲੁੱਕ ਦਿਸਦਾ ਹੈਗਾ, ਪਰ ਇੰਡਸਟਰੀ ਵੋਲੀਅਮ 15% ਡਾਊਨ ਆ ਜੇ 2021 ਤੇ 2022 ਨੂੰ ਦੇਖਿਆ ਜਾਵੇ।
ਪਰ 2024 'ਚ 3.8% ਥੋੜ੍ਹਾ ਜਿਹਾ ਉੱਪਰ ਗਿਆ ਸੀ। ਸੋ ਕਹਿੰਦੇ ਵੀ ਥੋੜ੍ਹੀ ਜਿਹੀ ਗੁੱਡ ਪ੍ਰਾਈਸ ਇਨਕਰੀਜ਼ ਹੋ ਰਹੀ ਹੈਗੀ ਆ। ਤੇ ਸਾਨੂੰ ਜਿਹੜਾ ਆ ਇਨਵੈਸਟ ਕਰਨਾ ਚਾਹੀਦਾ ਆ ਨਿਊ ਸਰਵਿਸ ਸੈਂਟਰਸ ਤੇ ਨਿਊ ਟੈਕਨੋਲੋਜੀਜ਼ ਦੇ ਵਿੱਚ ਵੀ। ਬਿਲਕੁਲ ਹਰਜੋਤ ਭਾਜੀ, ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਹੈ ਨਾ, ਜਿਹੜੀ ਆਪਾਂ ਜੇ ਆਪਣੀ ਇੰਡਸਟਰੀ ਦੀ ਗੱਲ ਕਰੀਏ, ਸਪੈਸੀਫਿਕਲੀ ਮੈਂ ਇਸ ਚੀਜ਼ ਤੇ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਇਨਵੈਸਟਮੈਂਟ ਕਰਨ ਦੀ ਲੋੜ ਹੈਗੀ ਆ। ਸਾਡੇ ਇੱਥੇ ਜਿਹੜਾ ਸੈਂਟਰਸ ਹੈਗੇ, ਸਾਡੇ ਇੱਥੇ ਜਿਹੜੀ ਕਸਟਮਰ ਸਰਵਿਸ ਹੈਗੀ ਆ, ਜਿਹੜਾ ਕੰਮ ਇੱਥੇ ਹੈਗਾ, ਉਹ ਤੇ ਇਨਵੈਸਟ ਕਰਨ ਦੀ ਲੋੜ ਹੈਗੀ ਆ। ਔਰ ਜਿਹੜੀ ਟੈਕਨੋਲੋਜੀ ਹੈਗੀ ਆ, ਟਰੱਕਿੰਗ ਦੇ ਵਿੱਚ ਜਿਹੜੀ ਟੈਕਨੋਲੋਜੀ ਹੈਗੀ ਆ, ਉਹ ਬਹੁਤ ਤੇਜ਼ੀ ਦੇ ਨਾਲ ਆ ਰਹੀ ਹੈਗੀ ਆ। ਪਿਛਲੇ 5-7 ਸਾਲਾਂ ਦੇ ਵਿੱਚ ਬਹੁਤ ਮੇਜਰ ਚੇਂਜਸ ਆਈਆਂ ਟਰੱਕਿੰਗ ਦੇ ਵਿੱਚ। ਸੋ ਜੇ ਅਸੀਂ ਟੈਕਨੋਲੋਜੀ ਦੇ ਨਾਲ ਨਹੀਂ ਦੌੜ ਕੇ ਰਲਦੇ ਜਾਂ ਟੈਕਨੋਲੋਜੀ ਨੂੰ ਨਹੀਂ ਯੂਜ਼ ਕਰਦੇ ਆਪਣੇ ਬੈਨੀਫਿਟ ਲਈ, ਆਈ ਥਿੰਕ ਇਟ ਵਿਲ ਬੀ ਟੂ ਲੇਟ ਟੁਮਾਰੋ। ਜਾਂ ਇਸੇ ਤਰ੍ਹਾਂ JB ਹੰਟ ਉਹਨਾਂ ਨੇ ਵੀ ਇਹ ਕਿਹਾ ਆ ਵੀ ਸਟ੍ਰੈਸ ਕੀਤਾ ਆ ਫॉर ਪ੍ਰਾਈਸਿੰਗ ਇਨਕਰੀਜ਼। ਤੇ ਉਹਨਾਂ ਨੇ ਇਹ ਕਿਹਾ ਵੀ ਡਿਊ ਟੂ ਇਨਫਲੇਸ਼ਨਰੀ ਕਾਸਟ ਪ੍ਰੈਸ਼ਰ across our businesses and deflationary pricing experienced over the last 2 years. So we will need to correct our pricing while remaining focused on our cost to return our business to reinvestable level. ਇਹ ਜੋ ਪ੍ਰੈਜ਼ੀਡੈਂਟ ਡੈਰਨ ਫੀਲਡ ਆ JB ਹੰਟ ਦੇ, ਉਹਨਾਂ ਨੇ ਦੱਸਿਆ। ਡੈਫੀਨਿਟਲੀ ਹਰਜੋਤ ਭਾਜੀ, ਆਬਵੀਅਸਲੀ ਆਪਾਂ ਸਾਰੇ ਚਾਹੁੰਦੇ ਹਾਂ ਕਿ ਦੇਖੋ ਹਰ ਇੱਕ ਚੀਜ਼ ਦੇ ਪਿੱਛੇ ਆਪਾਂ ਚਾਹੁੰਦੇ ਹਾਂ ਕਿ ਪ੍ਰਾਈਸ ਜਿਹੜੀ ਆ, ਜੇ ਆਪਾਂ ਲੋਡਾਂ ਦੀ ਪ੍ਰਾਈਸ ਇਨਕਰੀਜ਼ ਹੋਣੀ ਚਾਹੀਦੀ ਹੈ। ਹੁਣ ਜੇ ਲੋਡਾਂ ਦੀ ਪ੍ਰਾਈਸ ਇਨਕਰੀਜ਼ ਹੁੰਦੀ ਹੈ, ਉਧਰ ਡਰਾਈਵਰ ਦੀ ਪੇ ਇਨਕਰੀਜ਼ ਹੋ ਜਾਂਦੀ ਹੈ, ਉਧਰ ਕਾਸਟ ਇਨਕਰੀਜ਼ ਹੋ ਜਾਂਦੀ ਹੈ। ਇੱਕ ਬੰਨੇ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਹੈਗੇ, ਇਨਫਲੇਸ਼ਨ ਨਹੀਂ ਹੋਣੀ ਚਾਹੀਦੀ, ਪ੍ਰਾਈਸਾਂ ਇੰਨੀਆਂ ਨਹੀਂ ਚਾਹੀਦੀਆਂ। ਮਤਲਬ ਇਹ ਸਾਰੀਆਂ ਚੀਜ਼ਾਂ ਕ੍ਰਾਸ ਕਨੈਕਟ ਹੈਗੀਆਂ ਆ। ਜੇ ਕਿਸੇ ਪਾਸਿਓਂ ਕੋਈ ਚੀਜ਼ ਦੀ ਪ੍ਰਾਈਸ ਵੱਧਦੀ ਹੈਗੀ ਹੈ, ਜੇ ਟਰੱਕ ਦੀ ਪ੍ਰਾਈਸ ਅੱਜ 5000 ਦਾ ਲੋਡ ਜਿਹੜਾ ਆ ਉਹ ਜੇ 10000 ਦਾ ਜਾਂਦਾ ਹੈ, ਤੇ ਆਬਵੀਅਸਲੀ ਉਹ ਜਿਹੜੇ 5000 ਉੱਪਰ ਦੇਣੇ ਆ, ਉਹ ਕਿਤੇ ਨਾ ਕਿਤੇ ਕੰਜ਼ਿਊਮਰ ਦੇ ਉੱਤੇ ਹੀ ਡਿਸਟ੍ਰੀਬਿਊਟ ਹੋਣੇ ਆ। ਸੋ ਕਿਤੇ ਨਾ ਕਿਤੇ ਜਾ ਕੇ ਉਹ ਅਸਰ ਜਿਹੜਾ ਆ ਉਹ ਆਪਣੇ ਤੇ ਹੀ ਆਉਣਾ ਆ। ਸੋ ਇਹ ਨਹੀਂ ਗੱਲ ਹੈਗੀ, ਪਰ ਡੈਫੀਨੇਟਲੀ ਆਪਣਾ ਆਪਣਾ ਵਿਚਾਰ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਇੰਟਰਕਨੈਕਟ ਹੈਗੀਆਂ। ਇੱਥੇ ਰਾਜਕਿਰਨ ਤੇ ਹਰਜੋਤ ਭਾਜੀ, ਮੈਂ ਗੱਲ ਕਰੂੰਗਾ ਕਿ ਜਿਹੜਾ ਨੈਕਸਟ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ, ਉਹ ਮਈ 13, 14, 15, 72 ਘੰਟੇ ਜਿਹਨੂੰ ਕਹਿ ਦਿੰਦੇ ਆ, ਇਹ ਲੱਗਣ ਜਾ ਰਿਹਾ ਹੈਗਾ। ਸੋ ਮਈ 13, 14, 15 ਜਿਹੜਾ ਹੈਗਾ ਉਹ ਇੰਟਰਨੈਸ਼ਨਲ ਰੋਡ ਚੈੱਕ ਹੈਗਾ। ਇਹ ਕੈਨੇਡਾ, ਮੈਕਸੀਕੋ ਤੇ US ਤਿੰਨਾਂ ਕੰਟਰੀਜ਼ ਦੇ ਵਿੱਚ ਇਕੱਠਾ ਲਗਾਇਆ ਜਾਂਦਾ। ਇਸ ਸਾਲ ਦੀ ਜਿਹੜੀ ਉਹਨਾਂ ਦੀ ਫੋਕਸ ਰਹੇਗਾ, ਉਹ ਰਹੇਗਾ ਆਵਰਸ ਆਫ ਸਰਵਿਸ ਰੈਗੂਲੇਸ਼ਨ ਤੇ ਟਾਇਰ ਮੇਨਟੇਨੈਂਸ ਦੇ ਉੱਤੇ। ਸੋ ਆਵਰਸ ਆਫ ਸਰਵਿਸ ਰੈਗੂਲੇਸ਼ਨ ਜਿਹੜੀ ਆ ਉਹ ਤੇ ਟਾਇਰ ਮੇਨਟੇਨੈਂਸ ਦੇ ਉੱਤੇ। ਸੋ ਧਿਆਨ ਇਹਦੇ ਉੱਤੇ ਦੇਣਾ ਹੈਗਾ ਕਿ ਇਹ ਨਹੀਂ ਕਿ ਇਕੱਲੇ ਤੁਸੀਂ ਇਹਨਾਂ ਚੀਜ਼ਾਂ ਤੇ ਦੇਣਾ, ਪੂਰੀ ਟਰੱਕ ਮੇਨਟੇਨੈਂਸ ਤੇ ਵੀ ਧਿਆਨ ਦੇਣਾ ਹੈਗਾ। ਅੱਜ ਦੀ ਤਰੀਕ ਦੇ ਵਿੱਚ ਬਹੁਤ ਟਿਕਟਸ ਜਿਹੜੀਆਂ ਹਰਜੋਤ ਭਾਜੀ ਇਸ਼ੂ ਹੋ ਰਹੀਆਂ ਹੈਗੀਆਂ, ਬੜੀਆਂ ਪ੍ਰੋਬਲਮਸ, ਔਰ ਕਈ ਐਸੀਆਂ ਟਿਕਟਸ ਇਸ਼ੂ ਹੋ ਰਹੀਆਂ, ਜੇ ਤੁਸੀਂ ਧਿਆਨ ਨਾਲ ਦੇਖੋ ਤੇ ਉਹ ਬਹੁਤ ਮਾਈਨਰ ਚੀਜ਼ਾਂ ਹੈਗੀਆਂ। ਚਾਹੇ ਤੁਹਾਡੇ ਕੋਲ ELD ਹੈਗੀ ਆ, ਤੁਹਾਡੇ ਕੋਲ ਇੱਕ ਕਾਰਡ ਹੁੰਦਾ ਆ ELD ਨੂੰ ਕਿਵੇਂ ਆਪਰੇਟ ਕਰਨਾ, ਇੰਸਟਰਕਸ਼ਨ। ਜਦੋਂ ਤੁਸੀਂ ਆਪਣਾ ELD ਨੂੰ ਫਿਲ ਅਪ ਕਰਦੇ ਆ, ਉੱਥੇ ਡਾਕੂਮੈਂਟ ਨੰਬਰ, ਆਪਣਾ BOL ਨੰਬਰ ਜਾਂ ਜਿਹੜੀਆਂ ਚੀਜ਼ਾਂ ਉੱਤੇ ਭਰਨੀਆਂ ਹੁੰਦੀਆਂ, ਟ੍ਰੇਲਰ ਦਾ ਨੰਬਰ, ਕੋ ਡਰਾਈਵਰ ਦਾ ਨਾਂ, ਇਹ ਸਿੰਪਲ ਚੀਜ਼ਾਂ ਹੈਗੀਆਂ। ਜੇ ਇਹਨਾਂ ਚੀਜ਼ਾਂ ਦੀਆਂ ਵੀ ਤੁਸੀਂ ਟਿਕਟਾਂ ਲੈ ਰਹੇ ਹੈਗੇ ਨਾ, ਫਿਰ ਦੈਨ ਇਟ ਮੀਨਸ ਕਿ ਤੁਹਾਨੂੰ ਟੋਟਲੀ ਪਤਾ ਨਹੀਂ ਹੈਗਾ ਕਿ ਤੁਸੀਂ ਇੰਡਸਟਰੀ ਦੇ ਵਿੱਚ ਕਿਵੇਂ ਟਰੱਕ ਚਲਾ ਰਹੇ ਹੈਗੇ ਆ, ਕਿਉਂਕਿ ਇਹ ਮਾਈਨਰ ਮਿਸਟੇਕਸ ਹੈਗੀਆਂ, ਬਹੁਤ ਜ਼ਿਆਦੀਆਂ ਮਾਈਨਰ, ਪਰ ਇਹ ਤੁਹਾਡੇ ਜਿਹੜਾ ਕੰਪਨੀ ਦੇ ਸਕੋਰ ਦੇ ਉੱਤੇ ਬਹੁਤ ਬੈਡ ਇਫੈਕਟ ਪਾਉਂਦੀਆਂ ਹੈਗੀਆਂ। ਔਰ ਅੱਜ ਦੀ ਤਰੀਕ ਦੇ ਵਿੱਚ ਬਹੁਤ ਹਰਜੋਤ ਭਾਜੀ ਜਿਹੜੀਆਂ ਟਿਕਟਸ ਮਿਲ ਰਹੀਆਂ ਹੈਗੀਆਂ, ਉਹ ਰਿਸਟ੍ਰਿਕਟਡ ਲਾਇਸੈਂਸਿਸ ਦੀਆਂ ਟਿਕਟਾਂ ਮਿਲ ਰਹੀਆਂ ਹੈਗੀਆਂ। ਕੁਛ ਕੰਪਨੀਆਂ ਮੇਰੀ ਨਜ਼ਰ ਦੇ ਵਿੱਚ ਆਈਆਂ ਹੈਗੀਆਂ, ਜਿਨ੍ਹਾਂ ਦੀ ਕਾਲਸ ਆਈਆਂ ਹੈਗੀਆਂ, ਉਹਨਾਂ ਦੀ ਮੈਂ ਟਿਕਟਸ ਚੈੱਕ ਕੀਤੀਆਂ ਹੈਗੀਆਂ। ਉਹ ਹੈਗੀਆਂ ਕਿ ਜਦੋਂ ਉਹਨਾਂ ਨੇ ਡਰਾਈਵਰ ਨੂੰ ਹਾਇਰ ਕੀਤਾ, ਜਿੱਦਾਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਗੱਲ ਕਰ ਰਹੇ ਹਾਂ 2 ਸਾਲਾਂ ਤੋਂ, ਕਿ ਜਦੋਂ ਤੁਸੀਂ ਡਰਾਈਵਰ ਹਾਇਰ ਕਰਦੇ ਆ, ਜੇ ਤੁਸੀਂ ਡਰਾਈਵਰ ਦੀ ਕਲੀਅਰਿੰਗ ਹਾਊਸ ਪਹਿਲਾਂ ਨਹੀਂ ਚੈੱਕ ਕਰਦੇ, ਕਲੀਅਰਿੰਗ ਹਾਊਸ 'ਚ ਉਹਦੀ ਲਾਇਸੈਂਸ ਨਹੀਂ ਚੈੱਕ ਕਰਦੇ, ਉਹਨੂੰ ਵਿਦਆਊਟ ਕਲੀਅਰਿੰਗ ਹਾਊਸ ਦੀ ਕੁਐਰੀ ਤੇ ਹਾਇਰ ਕਰ ਲੈਂਗੇ ਸਿਰਫ ਡਰੱਗ ਟੈਸਟ ਕਰਾਉਣ ਤੋਂ ਬਾਅਦ, ਨੈਗੇਟਿਵ ਆਉਣ ਤੋਂ ਬਾਅਦ, ਜੇ ਉਹਨਾਂ ਦਾ ਲਾਇਸੈਂਸ ਜਿਹੜਾ ਪ੍ਰੋਹਿਬਿਟਡ ਹੈਗਾ, ਤੇ ਉਹ ਲਾਇਸੈਂਸ ਜਿਹੜਾ ਉਹ ਬੇਸਿਕਲੀ ਤੁਹਾਡਾ ਟਰੱਕ ਆਊਟ ਆਫ ਸਰਵਿਸ ਹੋ ਜਾਣਾ, ਔਰ ਉਹ ਬਹੁਤ ਹੈਵੀ ਟਿਕਟ ਹੈਗੀ ਆ। ਔਰ ਜੇ ਤੁਸੀਂ ਵਾਪਸ ਜਾ ਕੇ ਮੁੜ ਕੇ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਬਹੁਤ ਔਖੀ ਜਿਹੜੀ ਟਿਕਟ ਆ ਉੱਤੋਂ ਨਿਕਲਦੀ ਆ, ਫਾਈਨ ਵੀ ਬਹੁਤ ਜ਼ਿਆਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹਨਾਂ ਚੀਜ਼ਾਂ ਤੇ ਵੀ ਧਿਆਨ ਦੇਣ ਦੀ ਲੋੜ ਹੈ।
ਜੀ ਕੁਝ ਕਾਲਰ ਜੁੜ ਜੀ, ਰਹੇ ਆ, ਉਹਨਾਂ ਬਿਲਕੁਲ। ਦੇ ਵੀ ਆਪਾਂ ਗੱਲਾਂ ਸੁਣੀਆਂ ਸੁਣਦੇ ਆ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਰਣਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।